दो बेनतियां ने ये ध्यान नाल सुननियां ने। ਜਿਹੜੇ ਲਾਈਵ ਸੁਣ ਰਹੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ, ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ ਤੇ ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਹੀਂ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ, 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਔਰ ਤੁਹਾਨੂੰ ਸਭ ਨੂੰ ਪਤਾ ਹੈ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ, ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ। ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ, ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿਵੇਂ ਸਤਿਗੁਰੂ
ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ ਹੈ, ਇਸ ਸਮੇਂ ਤੋਂ ਪੂਰਾ ਲਾਹਾ ਲਈਏ ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ। 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲੈ ਕੇ ਫਿਰ ਗੁਰੂ ਪਿਤਾ ਕੋਲੋਂ ਤੁਸੀਂ ਸਾਰਿਆਂ ਨੇ ਵਿਦਾਇਗੀ ਲੈਣੀ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਤਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ, ਅੰਮ੍ਰਿਤਸਰ ਸਾਹਿਬ ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਜਪਤ ਦੁਖ ਜਾਏ ਹਰੇ ਕਾ, ਨਾਮ ਜਪਤ ਦੁਖ ਜਾਏ। ਨਾਮ ਜਪਤ ਦੁਖ ਜਾਏ ਹਰੇ ਕਾ, ਨਾਮ ਜਪਤ ਦੁਖ ਜਾਏ। ਹਰ ਕੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ। ਜਾਂ ਕੋ ਸਿਮਰ ਅਜਾਮਲ ਉਦਰੇ ਉਗਨ ਕਾਹੂ ਗਤ ਪਾਈ। पंचाली को राज सभा में राम नाम सुध आई। ताको दुख हरियो करुणा में अपनी पैज बढ़ाई। जे नर जस कृपा नित गायो ताको पयो सहाय। कहो नानक मैं ही परोसै यही परोसै कहीं आन सरनाई। नाम जपत दुख जाए हरे का, नाम जपत दुख जाए। नाम जपत दुख जाए हरे का, नाम जपत दुख जाए। नानक बोले सहज सुभाए, नानक बोले सहज सुभाए। नानक बोले सहज सुभाए, नानक बोले सहज सुभाए। नाम जपत दुख जाए हरे का, नाम जपत
दुख जाए। वाहिगुरु 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 वाहिगुरु। जुड़ जाओ जुड़ जाओ। वाहिगुरु 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 गुरु वाहिगुरु 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 सब दी आवाज गुरु वाहिगुरु 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 वाह और उच्ची वाहिगुरु 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 नाम जपत दुख जाए हर का। नाम जपत दुख जाए। नाम गुरु रामदास जी प्यार नाल सारे आखो ने जी धन बाबा दीप सिंह। बाबा आनंद सिंह साहब दा बचन है। बाबा ही बचन करदे सी कहंदे जिथे नाम है उथे केड़ी शै नहीं। जिथे नाम है उथे केड़ी शै नहीं। कहंदे जिथे नाम नहीं उथे है कि कुछ भी नहीं। आखो धन गुरु रामदास जी। गुरु रामदास जी जिथे नाम है उथे केड़ी शै नहीं ते जिथे नाम नहीं उथे है कि कुछ भी नहीं। जिन्ना भी हो सके वध तो वध बंदगी दे पैरे नूं वधाईए। ये नहीं कि कम कर छड्डणे ने। कम दे वेले कम 24 घंटियां चों 2.5 घंटे का समा घट तो घट बापू दे लिखे ला ते बाकी जदों कार विहार कर रहे हैं कोशिश कर कम कर नहीं छड्डणे पर अपने मन नूं इदां करन दा यतन कर कि हथ कार वल ते चित यार वल। चित निरंकार उस पिता गुरु रामदास यार वल। आखो धन गुरु रामदास जी। गुरु रामदास जी प्यार न लखो ने जी धन बाबा दीप सिंह ते बाबा आनंद सिंह साहब जी दा ये बड़ा प्यारा एक होर बचन है। कहंदे प्यारिया जे चाहुना है ना कलयुग दा प्रभाव तेरे ते ना पवे ते कलयुग दे प्रभाव तो बचण दे लई नाम जप। जप वाहिगुरु 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 वाहिगुरु
ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਔਰ ਇਹ ਮਹਾਂਪੁਰਖਾਂ ਦਾ ਬਚਨ ਹੈ, ਸੁਣਿਓ ਧਿਆਨ ਨਾਲ। ਕਹਿੰਦੇ ਵੇਖੋ ਪਿਆਰਿਓ, ਬੰਦਾ ਇਹਦਾ ਸੁਭਾਅ ਲਾਲਚੀ ਹੈ ਥੋੜਾ, ਹਰੇਕ ਬੰਦੇ ਦਾ। ਜਿਸ ਕੰਮ ਦੇ ਵਿੱਚ ਇਹਨੂੰ ਲਾਭ ਨਜ਼ਰ ਆਵੇ ਉਹ ਸੌਦਾ ਕਰਦਾ ਹੈ, ਜਿਹਦੇ ਵਿੱਚ ਘਾਟਾ ਨਜ਼ਰ ਆਵੇ ਉਹ ਸੌਦਾ ਕਦੀ ਵੀ ਨਹੀਂ ਕਰਦਾ। ਕਹਿੰਦੇ ਸੰਗਤ ਵਿੱਚ ਬਹਿ ਕੇ ਆਪਣੇ ਮਨ ਨੂੰ ਆਓ, ਨਾਮ ਦੀ ਵਡਿਆਈ, ਨਾਮ ਜਪਣ ਦੇ ਲਾਭ ਦਸੀਏ, ਨਾਮ ਜਪਣ ਦੇ ਸੁੱਖ ਦਸੀਏ, ਤਾਂ ਜੋ ਇਹ ਵੀ ਨਾਮ ਨਾਲ ਜੁੜ ਸਕੇ। ਕਹਿੰਦੇ ਨਾਮ ਦੀ ਏਡੀ ਮਹਿਮਾ ਹੈ, ਏਡੀ ਮਹਿਮਾ। ਕਹਿੰਦੇ ਅਜੇ ਸਾਡਾ ਜਨਮ ਨਹੀਂ ਹੋਇਆ, ਜੰਮੇ ਨਹੀਂ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕ ਰਹੇ ਆ, ਮਾਂ ਦੇ ਗਰਭ ਦੇ ਵਿੱਚ ਅਗਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪੁੱਠੇ ਲਟਕੇ ਆ, ਮਾਂ ਦੇ ਗਰਭ ਦੇ ਵਿੱਚ ਅੱਗ ਹੈ। ਕਈ ਨਹੀਂ ਮੰਨਦੇ, ਪਰ ਅੱਜ ਵਿਗਿਆਨ ਵੀ ਮੰਨਣ ਲੱਗ ਪਈ। ਕਿਉਂ? ਕਿਉਂਕਿ ਮੇਰੇ ਸਤਿਗੁਰਾਂ ਨੇ ਪਹਿਲੇ ਹੀ ਮੋਹਰ ਲਾ ਦਿੱਤੀ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਮਾਂ ਦੇ ਪੇਟ ਵਿੱਚ ਅਗਨੀ ਹੈ, ਤੇ ਉਹ ਅਗਨੀ ਤੋਂ ਰਾਖੀ ਤੇਰੀ ਕੌਣ ਕਰਦਾ ਹੈ? ਪਰਮੇਸ਼ਰ ਦਾ ਨਾਮ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰੱਖਣ ਹਾਰੇ। ਅਜੇ ਜਨਮ ਨਹੀਂ ਹੋਇਆ, ਜਨਮ ਤੋਂ ਪਹਿਲਾਂ ਹੀ ਮਾਤਾ ਦੇ ਗਰਭ ਦੇ ਵਿੱਚ ਸਾਡੀ ਅਗਨੀ ਤੋਂ ਰਾਖੀ ਉਸ ਨਾਮ ਨੇ ਕੀਤੀ। ਉਹ ਤੂੰ ਅਜੇ ਵੀ ਨਹੀਂ ਜੁੜਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਨਮ ਹੋਇਆ, ਜਨਮ ਹੋਣ ਤੋਂ ਬਾਅਦ ਮੰਨ ਲਓ ਕੋਈ ਸਰੀਰਕ ਕਸ਼ਟ ਆ ਗਿਆ, ਆ ਜਾਂਦੇ ਨੇ ਨਾ ਉਤਰਾਈਆਂ ਚੜਾਈਆਂ, ਦੁੱਖ ਤਕਲੀਫਾਂ, ਪਰ ਉਸ ਸਮੇਂ ਵੀ ਕੋਈ ਨਾਮ ਦਾ ਓਟ ਆਸਰਾ ਲਵੇ। ਪਿਆਰਿਓ, 10 ਸਾਲਾਂ ਦੇ ਸਰੀਰਕ ਕਸ਼ਟ ਨੂੰ ਨਾਮ ਦਾ ਸਦਕਾ ਸਤਿਗੁਰਾਂ ਨੂੰ 10 ਮਿੰਟਾਂ 'ਚ ਮਿਟਾਉਣਾ ਪੈਂਦਾ ਹੈ। ਤੇ 10 ਮਿੰਟਾਂ ਦੇ ਸਰੀਰਕ ਕਸ਼ਟ ਨੂੰ ਸਤਿਗੁਰੂ ਕਈ ਵਾਰੀ ਸੁਪਨੇ 'ਚ ਵੀ ਕੱਟ ਦਿੰਦੇ, ਸੁਪਨੇ 'ਚ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਕੁਦਰਤੀ ਬਚਨ ਚੇਤੇ ਆਇਆ। ਸੋਚਿਆ ਮੈਂ ਕੁਝ ਹੋਰ ਸੀ, ਸਾਹਮਣੇ ਵੀ ਮੇਰੇ ਕੁਝ ਹੋਰ ਪਿਆ, ਪਰ ਸਤਿਗੁਰੂ ਮੈਨੂੰ ਤੋਰਨ ਕਿਤੇ ਹੋਰ ਲੱਗ ਪਏ ਨੇ। ਪਤਾ ਨਹੀਂ ਕਿਹਦਾ ਕਿਹਦਾ ਭਲਾ ਕਰਾਉਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੈਂ ਗੱਲ ਕਰ ਰਿਹਾ, ਜੇ ਸਰੀਰਕ ਕਸ਼ਟ ਆ ਗਿਆ, ਸਰੀਰਕ ਕਸ਼ਟ ਤੋਂ ਵੀ ਰਾਖੀ ਨਾਮ ਕਰਾਉਂਦਾ ਹੈ। ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਸਭ ਨੇ ਨਾਮ ਸੁਣਿਆ ਹੋਵੇਗਾ ਉਹਨਾਂ ਦਾ। ਬੜੀ ਕਰਨੀ ਵਾਲੀ ਰੂਹ। ਅੱਜ ਵੀ ਅਖੰਡ ਕੀਰਤਨੀ ਜਥੇ ਦੇ ਗੁਰਮੁਖ ਵੇਖੋ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਾਉਂਦੇ ਨੇ। ਹਰੇਕ ਦਾ ਆਪਣਾ ਆਪਣਾ ਜੋੜਨ ਦਾ ਢੰਗ ਹੈ। ਜਿਹੜਾ ਜਿੱਦਾਂ ਜੋੜੇ ਉਹਦੇ ਚਰਨਾਂ ਤੇ ਨਮਸਕਾਰ ਕਰਿਆ ਕਰੋ, ਜਿਹੜਾ ਤੋੜੇ ਉਹਦੇ ਤੋਂ ਕਿਨਾਰਾ ਕਰ ਲਿਆ ਕਰੋ, ਜਿਹੜਾ ਜੋੜੇ ਪੈਰ ਧੋ ਕੇ ਵੀ ਪੀ ਲਓ ਉਹਦੇ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ, ਪ੍ਰਾਣ ਅਕੋ। ਆਪਣੀ ਜਾਨ ਵੀ ਵਾਰਨ ਲਈ ਤਿਆਰ ਹੋ ਜਾਓ ਜਿਹੜੇ ਜੋੜਦੇ ਨੇ, ਤੇ ਜਿਹੜੇ ਤੋੜਦੇ ਉਹਨਾਂ ਤੋਂ ਕਿਨਾਰਾ ਕਰ ਲਓ। ਡੁੱਬਣਗੇ ਨਾਲ ਤੁਹਾਨੂੰ ਵੀ ਲੈ ਡੁੱਬਣਗੇ, ਉਹਨਾਂ ਤੋਂ ਕਿਨਾਰਾ। ਹੁਣ ਅਖੰਡ ਕੀਰਤਨੀ ਜਥੇ ਦੇ ਗੁਰਮੁਖ ਰੰਗੀ ਹੋਈ ਰੂਹ ਭਾਈ ਸਾਹਿਬ ਰਣਧੀਰ ਸਿੰਘ ਜੀ, ਗੁਰਮੁਖ ਪਿਆਰਿਆ, ਇਹਨਾਂ ਦੇ ਬਚਪਨ ਦਾ ਜ਼ਿਕਰ ਮਿਲਦਾ ਕਿ ਇਹਨਾਂ ਦੇ ਪਿਤਾ ਜੀ ਦੇ ਸਰੀਰ ਦੇ ਵਿੱਚ ਨਾ ਪੇਟ 'ਚ ਪਾਣੀ ਭਰ ਗਿਆ। ਇਲਾਜ ਕਰਾਉਂਦੇ ਨੇ, ਦਵਾਈਆਂ ਰਾਹੀਂ ਪਾਣੀ ਜਿੰਨਾ ਕੁ ਨਿਕਲਦਾ ਉਹਨਾਂ ਫਿਰ ਭਰ ਜਾਂਦਾ ਹੈ। ਕੰਟਰੋਲ ਤੋਂ ਬਾਹਰ ਹੋ ਰਿਹਾ ਕੰਮ। DMC ਹਸਪਤਾਲ ਲੁਧਿਆਣੇ ਉੱਥੇ ਦਾਖਲ ਕਰਾਇਆ। ਜਦੋਂ ਦਾਖਲ ਕਰਾਇਆ, ਡਾਕਟਰ ਵੀ ਅੱਕ ਗਏ ਕਿ ਜਿੰਨਾ ਇਲਾਜ ਕਰਕੇ ਪਾਣੀ ਅਸੀਂ ਕੱਢਦੇ ਆ ਉਨਾ ਹੀ ਫਿਰ ਭਰਦਾ। ਤੇ ਅੱਜ ਡਾਕਟਰ ਪਤਾ ਕੀ ਕਹਿੰਦੇ? ਕਹਿੰਦੇ ਬੇਟਾ
ਤੇਰੇ ਪਿਤਾ ਦੀ ਬਿਮਾਰੀ ਦਾ ਇਲਾਜ ਸਾਡੇ ਕੋਲੋਂ ਨਹੀਂ ਹੋ ਰਿਹਾ, ਸ਼ਾਮੀ ਤੂੰ ਇਹਨਾਂ ਨੂੰ ਘਰ ਲੈ ਜਾ। ਕਰ ਹੁਣ ਭਾਈ ਰਣਧੀਰ ਸਿੰਘ ਜੀ ਚਿਹਰਾ ਥੋੜਾ ਜਿਹਾ ਮਾਯੂਸ ਹੈ ਕਿ ਡਾਕਟਰਾਂ ਨੇ ਕਹਿਤਾ ਘਰ ਲੈ ਜਾਓ, ਕੀ ਕਰਾਂਗੇ, ਇਲਾਜ ਹੋ ਨਹੀਂ ਰਿਹਾ। ਮਾਯੂਸੀ ਦੀ ਹਾਲਤ ਵਿੱਚ ਬੈਠੇ ਤੇ ਇਹਨੇ ਨੂੰ ਆਏ ਸੰਤ ਹੀਰਾ ਸਿੰਘ ਜੀ ਪਤਾ ਲੈਣ ਇਹਨਾਂ ਦੇ ਪਿਤਾ ਜੀ ਦਾ। ਜਦੋਂ ਪਤਾ ਲੈਣ ਆਏ, ਚਿਹਰੇ ਦੀ ਉਦਾਸੀ ਵੇਖੀ ਭਾਈ ਰਣਧੀਰ ਸਿੰਘ ਜੀ ਦੀ, ਕਹਿੰਦੇ ਜੀ ਚਿਹਰਾ ਕਿਉਂ ਉਦਾਸ? ਕਹਿੰਦੇ ਇਦਾਂ ਡਾਕਟਰਾਂ ਨੇ ਕਹਿਤਾ ਘਰ ਲੈ ਜਾਓ। ਜਿੰਨਾ ਕੁ ਪਾਣੀ ਇਲਾਜ ਰਾਹੀਂ ਬਾਹਰ ਕੱਢਦੇ ਨੇ ਉਹਨਾਂ ਫਿਰ ਭਰ ਜਾਂਦਾ, ਪੇਟ ਗੁਬਾਰੇ ਵਾਂਗੂ ਫੁੱਲਿਆ ਪਿਆ। ਹੁਣ ਸੁਣਨ ਵਾਲੀ ਗੱਲ ਜੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਭਾਈ ਰਣਧੀਰ ਸਿੰਘ ਜੀ ਕਹਿੰਦੇ, ਤੇ ਸੰਤ ਹੀਰਾ ਸਿੰਘ ਪਤਾ ਕੀ ਕਹਿੰਦੇ? ਕਹਿੰਦੇ ਡਾਕਟਰਾਂ ਨੇ ਜਵਾਬ ਦਿੱਤਾ, ਗੁਰੂ ਨਾਨਕ ਨੇ ਥੋੜੀ ਦਿੱਤਾ ਹੈ। ਡਾਕਟਰਾਂ ਨੇ ਜਵਾਬ ਦਿੱਤਾ ਹੈ ਨਾ, ਗੁਰੂ ਨਾਨਕ ਨੇ, ਗੁਰੂ ਰਾਮਦਾਸ ਨੇ ਜਵਾਬ ਥੋੜੀ ਦਿੱਤਾ ਹੈ। ਕਹਿੰਦੇ ਇੱਕ ਬਚਨ ਮੰਨੋਗੇ ਜੀ? ਹੁਕਮ ਕਰੋ। ਕਹਿੰਦੇ ਪਿਤਾ ਜੀ ਦੇ ਸਰਾਣੇ ਵਾਲੇ ਪਾਸੇ ਮੁਖ ਕਰਕੇ ਬਹਿ ਜਾਓ, 5 ਪਾਠ ਲਾਓ ਜਪਜੀ ਸਾਹਿਬ ਜੀ ਦੀ ਹਾਜ਼ਰੀ। ਤੇ 5 ਪਾਠ ਜਪਜੀ ਸਾਹਿਬ ਜੀ ਦੀ ਹਾਜ਼ਰੀ ਜਦੋਂ ਲਾਉਣੀ ਹੈ ਨਾ, ਇੱਕ ਪਾਠ ਮੰਨ ਲਓ ਸਮਾਪਤ ਹੋਇਆ, ਤੇ ਉਸ ਤੋਂ ਬਾਅਦ ਜਿੰਨਾ ਤੁਹਾਡਾ ਮਨ ਭਿੱਜੇ, 2 ਮਿੰਟ 4 ਮਿੰਟ 5 ਮਿੰਟ 10 ਮਿੰਟ ਇਹ ਪੜਨਾ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਇਦਾਂ ਹਾਜ਼ਰੀ ਲਾਓ। ਨਾਮ ਦੀ ਦਵਾਈ ਦੇ ਕੇ ਸੰਤ ਹੀਰਾ ਸਿੰਘ ਚਲੇ ਗਏ। ਹੁਣ ਗੱਲ ਸੁਣਨ ਵਾਲੀ ਜੇ ਭਾਈ ਰਣਧੀਰ ਸਿੰਘ ਜੀ ਪਿਤਾ ਜੀ ਦੇ ਸਰਾਣੇ ਵਾਲੇ ਪਾਸੇ ਮੁਖ ਕਰ ਲਿਆ, ਜਪਜੀ ਸਾਹਿਬ ਦੇ ਪਾਠ ਦੀ ਲਾਈ ਹਾਜ਼ਰੀ, ਤੇ ਫਿਰ ਪੜ੍ਹਦੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਕਰੋਗੇ ਕਿਰਪਾ, ਮੇਰਾ ਦਿਲ ਕਰ ਪਿਆ ਜੀ, ਸਾਰੇ ਬੋਲਿਓ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਬੋਲੋ ਜੀ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਏ ਕਰਨੋ ਨਿਤ ਆਵੇ ਤਾਏ। ਬਹਾਦਰ ਸਿਮਰਿਏ ਕਰਨੋ ਨਿਤ ਆਵੇ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਹਰੇ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਸ੍ਰੀ ਹਰਿ ਜਿਸ ਡਿਠੇ ਸਭ ਦੁਖ ਜਾਏ। ਵਾਹਿਗੁਰੂ 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 ਵਾਹਿਗੁਰੂ
श्री हरि कृष्ण त्याइए जिस डिठे सब दुख जाए। श्री हरि कृष्ण त्याए जिस डिठे सब दुख जाए। जिस डिठे सब दुख जाए। जिस डिठे सब दुख जाए। धन गुरु रामदास जी। गुरु रामदास जी। संत हीरा सिंह जी दे गए नाम दी दवाई, इन्होंने खानी शुरू करती, मन लिया बचन। जपजी साहिब दे पाठ दी हाजरी लाई, 2-4 मिनट जिन्ना टाइम मन जुड़दा है, बड़े प्यार नाल पढ़दे श्री हरि कृष्ण ध्याइए जिस डिठे। फिर जपजी साहिब दा पाठ, फिर ये पंक्तियां, फिर जपजी साहिब दा पाठ, फिर ये पंक्तियां। पंजवां पाठ कर रहे, मन लग गया। ते मन लग्या किथे? नानक भगतां सदा विगास, सुने दुख पाप का नास। बस आही पढ़ी जाते 15 मिनट, अद्धा घंटा, घंटा, 1.5 घंटा, जिन्ना समा प्यार दे विच मन भिजया रहा, इहो ही पंक्तियां। समाप्ति हुई जपजी साहिब जी दे 5वें पाठ दी। फिर पढ़िया श्री हरि कृष्ण ध्याइए जिस डिठे। मन भिजया पिया, रस दे नाल अंदर भरिया पिया। समाप्ति तो बाद अरदास कीती, ਜਾਂ नेत्र खोले ते की वेखदे ने? पिता जी दा पेट जिहड़ा पानी दे नाल भरिया सी, गुब्बारे वांगू फुੱਲਿਆ पिया सी ना, सारा पानी पेट चों निकलिया पिया ते पेट लक दे नाल लगा होया है। बड़े हैरान, एक ही कौतक वरत गया। जिन्ना पानी निकलदा सी 2-4 मिनटां 'ਚ फिर भर जांदा सी, पर हुण पेट लक दे नाल लगਿਆ पिया। इन्हे नूं डॉक्टर आए, आके कहंदे बेटा लेके नहीं गया, अपने पिता जी नूं लेके नहीं गया, इन्हां दा इलाज साडे कोलों नहीं। अजे इन्नी गल कर ही रिहा डॉक्टर, एकदम वेखिया इन्हां दे पिता जी दा पेट ते लक नाल लगਿਆ ते डॉक्टर कहण लगा बई ਇਹ ਕਿਹੜਾ चमत्कार, ਇਹ ਕਿਹੜੀ ਦਵਾਈ ਦਿੱਤੀ ਹੋ ਜਿਹਦੇ ਨਾਲ ਪਿਤਾ ਜੀ ਦਾ ਪੇਟ ਰਾਜੀ, ਰੋਗ ਰਾਜੀ। ਤੇ ਉਸ ਵੇਲੇ ਨੇਤਰਾਂ 'ਚ ਖੰਜੂ ਤੇ ਭਾਈ ਰਣਧੀਰ ਸਿੰਘ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ ਇਹ ਕਿਸੇ ਹੋਰ ਦਵਾਈ ਨੇ ਅਸਰ ਨਹੀਂ ਕੀਤਾ, ਇਹ ਸੰਤ ਹੀਰਾ ਸਿੰਘ ਜੀ ਜਿਹੜੀ ਨਾਮ ਦੀ ਦਵਾਈ ਦੇ ਗਏ ਨਾ, ਇਹ ਨਾਮ ਦੀ ਦਵਾਈ ਦਾ ਸਦਕਾ ਵੱਡੇ ਡਾਕਟਰ ਗੁਰੂ ਰਾਮਦਾਸ ਨੇ ਇਲਾਜ ਕਰ ਦਿੱਤਾ ਹੈ। देखो प्यारेओ, किसे गल दा मतलब गलत नहीं कढ़ना। कोई रोग आवे एदा मतलब ये नहीं दवाई नहीं खानी। तां ही हस्पताल असी खोले ने कि कोई शरीरक प्रॉब्लम आवे इलाज करा सकीए। गुरु हरराय साहिब जी ने तां ही दवाखाने खोले सी कि कोई प्रॉब्लम आवे दवाई खाधी जावे। गल बस इन्नी है, कई बारी रोग इक्को जिहा हुंदा दो बंदियां नूं, दवाई भी इक्को जी बंदे खांदे ने, पर एक नूं असर करदी दूजे नूं करदी नहीं। एक ते फर्क पै रिहा, दूजे नूं फर्क ही नहीं पैंदा कई वारी। ਇਹਦਾ मतलब पता की है? दवाई खानी है, पर दवाई खा के आसरा दवाई दा नहीं तकना। वो दवाई खान लगा ना 5 पौड़ियां पढ़ लै, या पहली पौड़ी 5 वारी पढ़ लै, या 2 मिनट वाहिगुरू वाहिगुरू दा सिमरन कर लै, ते नाल इन्नी गल कह दत्तिया ये दवाई भी असर तां करेगी जे तेरी मेहर दी निगाह होएगी, नहीं तो दवाई ने भी कम नहीं करना। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। मैं गल कर रहा जन्म तो पहला पेट विच मां दे उत्थे भी रखी नाम, जन्म हो गया उदों भी कौन संभालता है? नाम ही संभालता है। किन्नी फिकर है नाम दा सदका परमेश्वर नूं जम्मे आ, जम्मण तो पहले ही साडी खुराक साडी मां दे कोल भेज देंदा है। किन्नी फिकर है जी। असी टेंशनां लैंदे हैं
ਦਿਮਾਗ ਦੇ ਉੱਤੇ ਬੋਝ ਪਾਉਂਦੇ ਆ। ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਜਬ ਦਾਂਤ ਨਹੀਂ ਥੇ ਤਬ ਖੀਰ ਦਿਆ। ਖੀਰ ਮਤਲਬ ਦੁੱਧ ਦਿੱਤਾ। ਕਹਿੰਦੇ ਜਬ ਦਾंत नहीं थे तब खीर दिया, अब दांत दिए तो खाने को ना देगा। दंद देते ने खान ਨੂੰ ਨਹੀਂ ਦੇਵੇਗਾ। ਦੰਦ ਨਹੀਂ ਸੀ ਉਦੋਂ ਵੀ ਫਿਕਰ ਉਹ ਕਰਦਾ, ਦੰਦ ਦਿੱਤੇ ਨੇ ਉਦੋਂ ਵੀ ਫਿਕਰ ਉਹਦੀ ਹੋਈ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖਨ ਜੀ ਧੰਨ ਬਾਬਾ ਦੀਪ ਸਿੰਘ। ਜਨਮ ਤੋਂ ਪਹਿਲਾਂ ਰਾਖੀ ਨਾਮ ਕਰਦਾ ਹੈ। ਜਨਮ ਲੈ ਕੇ ਕੋਈ ਸਰੀਰਕ ਰੋਗ ਆ ਗਿਆ, ਉਹਦੇ ਤੋਂ ਰਾਖੀ ਨਾਮ ਕਰਦਾ ਹੈ। ਜੇ ਮੰਨ ਲਓ ਗਰੀਬੀ ਆ ਗਈ, ਵਿਚਰਦਿਆਂ ਬਿਜ਼ਨਸ 'ਚ ਘਾਟੇ ਪੈ ਗਏ, ਗਰੀਬੀ ਆ ਗਈ, ਉਹਦੇ ਤੋਂ ਕੌਣ ਬਚਾਏਗਾ? ਉਹਦੇ ਤੋਂ ਵੀ ਬਚਾਏਗਾ ਗੁਰੂ ਰਾਮਦਾਸ ਦਾ ਬਾਬਾ ਦੀਪ ਸਿੰਘ ਦਾ ਨਾਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਘਰ 'ਚ ਗਰੀਬੀ ਆ ਗਈ ਆ ਨਾ, ਉਹ ਪਿਆਰ ਨਾਲ ਕਹਿਣਾ ਸ਼ੁਰੂ ਕਰਦੇ ਹਰ ਵੇਲੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਰਜ਼ੇ ਨਹੀਂ ਨਾ ਲੈਂਦੇ, ਕਹਿਣਾ ਸ਼ੁਰੂ ਕਰਦੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਕਹਿਣਾ ਸ਼ੁਰੂ ਕਰਦੇ, ਗੁਰੂ ਰਾਮਦਾਸ ਦਾ ਨਾਮ ਲੈਣਾ ਸ਼ੁਰੂ ਕਰਦੇ। ਘਰ 'ਚ ਗਰੀਬੀ ਆ ਗਈ, ਕਰਜ਼ੇ ਨਹੀਂ ਲੈਂਦੇ। ਭੱਟ ਸਾਹਿਬਾਨ ਕਹਿੰਦੇ ਤੂੰ ਪਿਆਰ ਨਾਲ ਗੁਰੂ ਰਾਮਦਾਸ ਦਾ ਨਾਮ ਲੈਣਾ ਸ਼ੁਰੂ ਕਰ, ਇਹ ਨਵ ਨਿਧੀਆਂ 18 ਸਿੱਧੀਆਂ ਤੇਰੇ ਮਗਰ ਲੱਗੀਆਂ ਤੁਰਨਗੀਆਂ। ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੈ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਤ ਪਾਵੇ। ਸੋਈ ਰਾਮਦਾਸ ਗੁਰ ਵੱਲ ਭਣ ਮਿਲ ਸੰਗਤ ਧੰਨ ਧੰਨ ਕਰੋ, ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਿਰ। ਤੂੰ ਪਿਆਰ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰਤਾ, ਜਿਉਂ-ਜਿਉਂ ਧੰਨ ਕਹੇਗਾ ਤੇਰੀ ਗਰੀਬੀ ਦੇ ਉੱਤੇ ਝਾੜੂ ਫਿਰਦਾ ਜਾਏਗਾ। ਕਿਆ ਕਰੋ ਰੋਜ਼ ਕਿਆ ਕਰੋ ਗੁਰੂ ਰਾਮਦਾਸ ਨੂੰ ਧੰਨ, ਜਿੰਨੀ ਵਾਰੀ ਕਹਿ ਸਕਦੇ ਹੋ। ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ, ਵੇਲਾ ਸਮਾਂ ਮਿਲਿਆ, ਖਾਲੀ ਟਾਈਮ ਮਿਲਿਆ, ਬਸ ਇੰਨਾ ਹੀ ਕਹੀ ਚੱਲੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਤੂੰ ਪਿਆਰ ਨਾਲ ਗੁਰੂ ਨੂੰ ਧੰਨ ਕਹਿਣਾ ਸ਼ੁਰੂ ਕਰਤਾ, ਉਹਦਾ ਨਾਮ ਲੈਣਾ ਸ਼ੁਰੂ ਕਰਤਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ। ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸੈ। ਤੂੰ ਕਹਿਣਾ ਸ਼ੁਰੂ ਕਰ ਦੇ ਕੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ 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 ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ
ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਵੇਖੋ ਪਿਆਰਿਆ, ਗਰੀਬੀ ਆ ਗਈ, ਟੈਨਸ਼ਨ ਕਾਹਦੀ? ਟੈਨਸ਼ਨਾਂ ਤੇ ਲਵੇ ਉਹ ਜਿਹਦਾ ਬਾਪੂ ਛੋਟਾ ਹੈ। ਸਾਡਾ ਤੇ ਬਾਪ ਹੀ ਬੜਾ ਵੱਡਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰਿਜ਼ਕ ਦੇ ਰਿਹਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦੇ ਬੰਧਨ ਕੱਟ ਰਿਹਾ, ਤੈਨੂੰ ਬੰਧਨਾਂ 'ਚ ਪਾ ਕੇ ਨਹੀਂ ਰੱਖੇਗਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਾਤਾ ਦੇ ਗਰਭ ਦੇ ਵਿੱਚ ਰਾਖੀ ਨਾਮ, ਜਨਮ ਹੋਇਆ ਰਾਖੀ ਨਾਮ, ਜਨਮ ਲੈਣ ਤੋਂ ਬਾਅਦ ਸਰੀਰਕ ਕਸ਼ਟ ਆਇਆ ਰਾਖੀ ਨਾਮ, ਗਰੀਬੀ ਤੋਂ ਰਾਖੀ ਨਾਮ। ਹੁਣ ਸੰਸਾਰ ਵਿੱਚ ਤੋਂ ਵਿਚਰਨੇ ਆ, ਵਿਚਰਦਿਆਂ ਇਹੋ ਜਿਹਾ ਸਮਾਂ ਆ ਗਿਆ, ਤੇਰੀ ਹੋ ਗਈ ਚੜ੍ਹਦੀ ਕਲਾ। ਚੜ੍ਹਦੀ ਕਲਾ ਜਦੋਂ ਤੇਰੀ ਚੜ੍ਹਦੀ ਕਲਾ ਹੋਈ, ਕਈਆਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇਰੀ ਹੋ ਗਈ ਚੜ੍ਹਦੀ ਕਲਾ ਬਹੁਤ ਜ਼ਿਆਦਾ। ਜਦੋਂ ਚੜ੍ਹਦੀ ਕਲਾ ਹੋਈ, ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਜਦੋਂ ਹੋਇਆ ਵੱਡਾ ਘਰ, ਸਫਾਈ ਕਰਨ ਵਾਲੇ ਉਨੇ ਜ਼ਿਆਦਾ ਰੱਖਣੇ ਪੈਂਦੇ ਹਨ, ਨਿੰਦਕ ਉਨੇ ਵੱਧ ਗਏ। ਆਪੇ ਸਟੋਰੀਆਂ ਤਿਆਰ ਕਰਨੀਆਂ ਸ਼ੁਰੂ ਕਰਤੀਆਂ, ਉਹ ਇਦਾਂ ਦਾ, ਉਹ ਇਦਾਂ ਦਾ, ਉਹ ਆਹ ਕਰਦਾ, ਉਹ ਆਹ ਕਰਦਾ ਹੈ ਜੀ। ਸਫਾਈ ਕਰਨ ਵਾਲੇ ਆ ਗਏ ਜ਼ਿਆਦਾ, ਪਰੇਸ਼ਾਨੀਆਂ ਤੈਨੂੰ ਦੇਣ ਵਾਲੇ ਆ ਗਏ ਜ਼ਿਆਦਾ। ਜਿਹੜੇ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਸੀ, ਉਹਨਾਂ ਨੇ ਵੇਖਿਆ ਤੇ ਸਾਡੇ ਤੋਂ ਗਾਂਹ ਲੰਘਣ ਲੱਗ ਪਿਆ ਹੈ। ਹੁਣ ਕਿਹੜਾ ਢੰਗ ਅਪਣਾਈਏ, ਇਹਨੂੰ ਸਾਰੇ ਪਾਸਿਆਂ ਤੋਂ ਨੀਵਾਂ ਵਿਖਾਉਣ ਦਾ ਯਤਨ ਕਰਨਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਸ ਵੇਲੇ ਬਸ ਤੂੰ ਆਹੀ ਕਹੀ ਜਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਿੰਦਕ ਵੱਧਦੇ ਗਏ, ਵੱਧਦੇ ਗਏ, ਵੱਧਦੇ ਗਏ। ਤੂੰ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਸ਼ੁਰੂ ਕਰਤਾ, ਛੱਡਿਆ ਨਹੀਂ, ਹੋਰ ਵਧਾਤਾ, ਹੋਰ ਵਧਾਤਾ। ਬਾਬਾ ਦੀਪ ਸਿੰਘ ਦਾ ਨਾਮ ਹੋਰ ਲੈਣਾ ਸ਼ੁਰੂ ਕਰਤਾ। ਤੇ ਇੱਕ ਫਿਰ ਇਹੋ ਜਿਹਾ ਸਮਾਂ ਵੀ ਆ ਗਿਆ, ਜਿਹੜੇ ਨਿੰਦਿਆ ਕਰਦੇ ਸੀ ਨਾ, ਜਦੋਂ ਤੂੰ ਗੁਰੂ ਰਾਮਦਾਸ ਨੂੰ ਧੰਨ ਕਹਿਣਾ ਨਹੀਂ ਛੱਡਿਆ, ਬਾਬਾ ਦੀਪ ਸਿੰਘ ਨੂੰ ਧੰਨ ਕਹਿਣਾ ਨਹੀਂ ਛੱਡਿਆ, ਜ਼ੋਰ ਭਾਵੇਂ ਨਿੰਦਕਾਂ ਨੇ ਇੱਕ ਵੇਲੇ ਫੜ ਲਿਆ, ਪਰ ਇੱਕ ਸਮਾਂ ਇਹੋ ਜਿਹਾ ਆਇਆ, ਜਦੋਂ ਉਹਨਾਂ ਨੇ ਵੇਖਿਆ ਇੱਥੇ ਤੇ ਸੱਚਾਈ ਏ, ਉਹੋ ਹੀ ਨਿੰਦਕਾਂ ਨੇ ਆ ਕੇ ਤੇਰੇ ਪੈਰ ਫੜ ਲਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਨ ਨਿਵਾਏ। ਸਾਰੇ ਨਿੰਦਕ ਦੁਸ਼ਟ ਸਭ ਪੈਰੀ ਪਾਏ, ਸਦਕੇ ਨਾਮ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਿੰਦਿਆ ਕਰਨ ਵਾਲੇ ਵੀ ਪੈਰਾਂ 'ਚ ਆ ਗਏ, ਪੈਰਾਂ 'ਚ ਆਪਣੀਆਂ ਭੁੱਲਾਂ ਬਖਸ਼ਵਾਉਣੀਆਂ ਸ਼ੁਰੂ ਕਰਤੀਆਂ ਜੀ। ਗਲਤੀ ਸਾਡੀ ਸੀ। ਚੜ੍ਹਦੀ ਕਲਾ ਜਿਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋਈ, ਇਹ ਸੱਚੀ ਗੱਲ ਹੈ।
ਮੈਂ ਇੱਕ ਗੁਰਮੁਖ ਪਿਆਰਿਆਂ ਦੇ ਕੋਲ ਬੈਠਾ ਸੀ, ਕਹਿੰਦੇ ਦੁਸ਼ਮਣ ਬਣਾਉਣ ਦੀ ਲੋੜ ਨਹੀਂ, ਤੁਸੀਂ ਜਰਾ ਜਿੰਨੇ ਮਸ਼ਹੂਰ ਹੋ ਜਾਓ ਦੁਸ਼ਮਣ ਆਪੇ ਬਣ ਜਾਂਦੇ ਨੇ, ਆਪੇ। ਜਿਹੜੇ ਕੋਲ ਰਹਿਣ ਵਾਲੇ ਉਹ ਵੀ ਕਈ ਵਾਰੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਪਾਉਂਦੇ, ਬਈ ਇਹ ਕਿਉਂ ਅੱਗੇ ਵਧ ਰਿਹਾ, ਕਿਉਂ ਅੱਗੇ ਵਧ ਰਿਹਾ। ਉਹ ਜਿਹੜੇ ਗੁਨਾਹ ਕਰਕੇ ਅੱਗੇ ਵਧ ਰਹੇ ਹੋ, ਗੁਣ ਅਪਣਾਓ। ਜਿੰਨਾ ਜ਼ੋਰ ਤੁਸੀਂ ਦੂਜੇ ਦੀਆਂ ਲੱਤਾਂ ਖਿੱਚਣ ਤੇ ਲਾਉਂਦੇ, ਉਹਨੂੰ ਡੇਗਣ ਤੇ ਲਾਉਂਦੇ, ਓਨਾ ਜ਼ੋਰ ਆਪਣੇ ਆਪ ਨੂੰ ਚੱਕਣ ਤੇ ਲਾਓ। ਸਾਨੂੰ ਬਾਪੂ ਨੇ ਆਹ ਚੀਜ਼ਾਂ ਨਹੀਂ ਸਿਖਾਈਆਂ, ਦੂਜੇ ਦੇ ਵੱਲ ਵੇਖ ਕੇ ਤੂੰ ਸੜ, ਦੂਜੇ ਦੀ ਚੜ੍ਹਦੀ ਕਲਾ ਤੇਰੇ ਕੋਲੋਂ ਬਰਦਾਸ਼ਤ ਨਾ ਹੋਵੇ ਤੇ ਅੰਦਰ ਈਰਖਾ ਖਮਾ। ਸਾਨੂੰ ਤੇ ਬਾਪੂ ਜੀ ਨੇ ਸਿਖਾਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਾਨੂੰ ਤੇ ਆਹ ਸਿਖਾਇਆ ਹੈ ਜੀ। ਨਿੰਦਕਾਂ ਤੋਂ ਰਾਖੀ ਵੀ ਨਾਮ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਹੜਾ ਨਾਮ ਕਰਦਾ? ਕੋਈ ਹੋਰ ਨਾਮ ਨਹੀਂ, ਜਿਹੜੇ ਕੱਚੇ ਗੁਰੂਆਂ ਦੇ ਕੋਈ ਨਾਮ ਨਹੀਂ। ਕਿਹੜਾ ਨਾਮ ਰਾਖੀ ਕਰਦਾ ਨਿੰਦਕਾਂ ਤੋਂ? ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਇਹਨੇ ਬਚਾਇਆ ਹੁਣ ਤੱਕ, ਇਹਨੇ ਬਚਾਉਣਾ ਤਾਂ ਵੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਮਾਤਾ ਦੇ ਗਰਭ ਦੇ ਵਿੱਚ ਰਾਖੀ ਨਾਮ, ਜਨਮ ਵੇਲੇ ਰਾਖੀ ਨਾਮ, ਸਰੀਰਕ ਰੋਗਾਂ ਤੋਂ ਰਾਖੀ ਨਾਮ, ਗਰੀਬੀ ਤੋਂ ਰਾਖੀ ਨਾਮ, ਨਿੰਦਕਾਂ ਤੋਂ ਰਾਖੀ ਨਾਮ। ਉਹ ਨਿੰਦਕ ਮਹਾਰਾਜ ਕਹਿੰਦੇ ਇਹ ਵੈਰੀ ਮਿੱਤਰ ਸਭ ਕੀਤੀਆਂ, ਵੈਰੀ ਵੀ ਮਿੱਤਰ ਬਣ ਗਏ। ਸਦਕਾ ਕਿਹਦਾ? ਜਦੋਂ ਤੂੰ ਇੰਨਾ ਹੀ ਕਹਿਣਾ ਸ਼ੁਰੂ ਕਰਤਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਨਿੰਦਕਾਂ ਤੋਂ ਰਾਖੀ ਨਾਮ। ਕਹਿੰਦੇ ਅਖੀਰਲਾ ਵੇਲਾ ਆ ਗਿਆ, ਜਮਾਂ ਤੋਂ ਵੀ ਰਾਖੀ ਨਾਮ, ਜਮਾਂ ਤੋਂ, ਜਮਦੂਤਾਂ ਤੋਂ ਵੀ ਰਾਖੀ ਨਾਮ।
ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਮਦੂਤਾਂ ਤੋਂ ਵੀ ਰੱਖੀ ਨਾ, ਜਿਨ੍ਹਾਂ ਨੇ ਧਰੂ ਧਰੂ ਕੇ ਤੈਨੂੰ ਕੇਸਾਂ ਤੋਂ ਫੜ ਕੇ ਖੜਨਾ ਸੀ ਨਾ, ਹੁਣ ਉਹੋ ਹੀ ਬਿਬਾਉਣ ਦੇ ਵਿੱਚ ਤੈਨੂੰ ਸਤਿਕਾਰ ਨਾਲ ਲਿਜਾ ਰਹੇ ਨੇ। ਭੱਜ ਗਏ ਜਮਦੂਤ ਮੂਹੇ ਬਿਖ ਖਾਏ, ਭੱਜ ਗਏ ਜ਼ਹਿਰ ਖਾ ਕੇ ਮਰ ਗਏ। ਸਤਿਗੁਰੂ ਕਹਿੰਦੇ ਹੈ ਜੀ, ਧੰਨ ਗੁਰੂ ਰਾਮਦਾਸ ਜੀ। ਜਾਣਾ ਤੇ ਨਰਕਾਂ 'ਚ ਸੀ ਗਣਕਾਂ ਨੇ ਵੀ, ਪਰ ਕਿੱਡੀ ਹੈਰਾਨਗੀ ਦੀ ਗੱਲ ਸਤਿਗੁਰੂ ਕਹਿੰਦੇ, ਗਈ ਬੈਕੁੰਠ ਬੈਬਾਨ ਚੜ ਨਰਕੇ ਉਸ ਨਾ ਖਾਧੁਸ ਗੋਤਾ। ਜਾਣਾ ਨਰਕਾਂ 'ਚ ਸੀ ਪਰ ਨਰਕਾਂ 'ਚ ਨਹੀਂ ਗਈ, ਗਈ ਬੈਕੁੰਠ ਬੈਬਾਨ ਚੜ। ਸਦਕੇ ਕਿਹਦੇ? ਨਾਮ ਦੇ। ਜਮਦੂਤ ਭੱਜ ਗਏ, ਜੰਮ ਛੱਡ ਕੇ ਭੱਜ ਗਏ। ਤੇ ਪਿਆਰਿਆ ਇੱਕ ਗੱਲ ਧਿਆਨ ਵਿੱਚ ਰੱਖੀ, ਜਮਾਂ ਤੋਂ ਵੀ ਰਾਖੀ ਨਾਮ, ਤੇ ਦਰਗਾਹ ਦੇ ਵਿੱਚ ਤੇਰੀ ਜੈ ਜੈਕਾਰ ਕਰਵਾਏਗਾ ਉਹ ਵੀ ਨਾਮ ਹੀ ਕਰਾਏਗਾ। ਰੇ ਰੇ ਦਰਗੇ ਕਹੇ ਨਾ ਕਉ, ਆਓ ਬੈਠ ਆਦਰ ਸੁਭ ਦੇਉ। ਇਹ ਨਾਮ ਵਿੱਚ ਏਡੀ ਤਾਕਤ ਹੈ। ਨਾਮ ਨਾਲ ਜੁੜੀਏ, ਬੰਦਗੀ ਨਾਲ ਜੁੜੀਏ, ਗੁਰੂ ਮਿਹਰ ਕਰੇ। ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਜਿਵੇਂ ਜਿੰਦਰੇ ਦਾ ਤੇ ਚਾਬੀ ਦਾ ਆਪਸ 'ਚ ਰਿਸ਼ਤਾ ਹੈ ਨਾ, ਜਿੰਦਰੇ ਦਾ ਤੇ ਚਾਬੀ ਦਾ। ਜਿੰਦਰਾ ਬੰਦ ਹੋਵੇ, ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ, ਖੋਲਣ ਦਾ ਖੁੱਲਦਾ ਨਹੀਂ। ਤੋੜੋਗੇ, ਕਿੰਨੀ ਮਿਹਨਤ ਲੱਗ ਜਾਏਗੀ, ਤੋੜੋਗੇ ਪਰ ਖੁੱਲਣਾ ਨਹੀਂ, ਟੁੱਟ ਜਾਏਗਾ, ਖੁੱਲੇਗਾ ਨਹੀਂ। ਸੁਣਨ ਵਾਲੀ ਗੱਲ ਜੇ, ਜਿਵੇਂ ਜਿੰਦਰੇ ਦਾ ਤੇ ਚਾਬੀ ਦਾ ਆਪਸ 'ਚ ਰਿਸ਼ਤਾ ਹੈ ਨਾ, ਜਿੰਦਰਾ ਕਹਿੰਦਾ ਚਾਬੀ ਤੂੰ ਆਏਂਗੀ ਤੇ ਮੈਂ ਖੁੱਲਾਂਗਾ। ਕਹਿੰਦੇ ਇਸੇ ਤਰ੍ਹਾਂ ਅੰਦਰਲੇ ਸੁੱਖ ਦਾ, ਸਾਰੇ ਪਦਾਰਥਾਂ ਦਾ, ਲੋਕ ਪਰਲੋਕ ਦੀਆਂ ਦਾਤਾਂ ਦਾ ਤੇ ਨਾਮ ਦਾ ਆਪਸ ਦੇ ਵਿੱਚ ਰਿਸ਼ਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਦਰਾ ਕਹਿੰਦਾ ਚਾਬੀ ਤੂੰ ਆਏਂਗੀ ਤੇ ਮੈਂ ਖੁੱਲਾਂਗਾ। ਇਸੇ ਤਰ੍ਹਾਂ ਪਿਆਰਿਓ ਨਾਮ ਕਹਿੰਦਾ ਜੇ ਤੂੰ ਮੈਨੂੰ ਜਪੇਂਗਾ, ਮੇਰਾ ਰਿਸ਼ਤਾ ਲੋਕ ਪਰਲੋਕ ਦੇ ਸੁੱਖਾਂ ਨਾਲ ਏ। ਜਦੋਂ ਤੂੰ ਮੈਨੂੰ ਜਪੇਂਗਾ, ਤੇਰੀ ਝੋਲੀ 'ਚ ਗੁਰੂ ਰਾਮਦਾਸ ਲੋਕ ਪਰਲੋਕ ਦੇ ਸੁੱਖ ਪਾ ਦੇਣਗੇ। ਲੋਕ ਪਰਲੋਕ ਦੀਆਂ ਦਾਤਾਂ ਪੈ ਜਾਣਗੀਆਂ। ਨਾਮ ਕਹਿੰਦਾ ਮੇਰਾ ਰਿਸ਼ਤਾ ਹੀ ਆ ਚੀਜ਼ਾਂ ਨਾਲ ਹੈ। ਤੇ ਜਿਹੜੀਆਂ ਚੀਜ਼ਾਂ ਨਾਲ ਰਿਸ਼ਤਾ ਹੈ, ਜਦੋਂ ਤੁਸੀਂ ਮੈਨੂੰ ਆਵਾਜ਼ ਮਾਰੋਗੇ, ਰਿਸ਼ਤੇਦਾਰ ਤੇ ਆਪੇ ਹੀ ਆ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ ਇੱਕ ਵਾਰੀ ਇਹ ਪੰਕਤੀਆਂ ਦੁਹਰਾਓ, ਉਸ ਤੋਂ ਬਾਅਦ ਸਮਾਪਤੀ ਕੀਰਤਨ ਦੀ। ਬਾਕੀ ਸੇਵਾਵਾਂ ਦੇ ਕਾਰਜਾਂ ਬਾਰੇ ਸਭ ਨੂੰ ਪਤਾ ਹੈ। ਕਈ ਪ੍ਰੇਮੀ ਨਵੇਂ ਹੁੰਦੇ ਤਾਂ ਕਰਕੇ ਮੈਨੂੰ ਬੋਲਣਾ ਪੈਂਦਾ। ਇੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਔਰ ਮੈਂ ਹਿੱਕ ਤੇ ਹੱਥ ਮਾਰ ਕੇ ਕਹਿਣਾ ਹੁੰਨਾ, ਦੂਜੇ ਸਕੂਲਾਂ ਚੋਂ, CBSE ਸਕੂਲਾਂ ਚੋਂ, ਚੰਗੇ ਸਕੂਲਾਂ ਚੋਂ ਰੇਟ ਪਤਾ ਕਰਕੇ ਫਿਰ ਇੱਥੇ ਆਓ। ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿਵੇਂ ਨਾਰਮਲ ਦੀਆਂ ਫੀਸਾਂ ਦੇ ਉੱਤੇ ਤੁਹਾਡੇ ਬੱਚੇ ਪੜ੍ਹ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਪੜ੍ਹਾਈ ਵੀ, ਗੁਰਮਤਿ ਦੀ ਪੜ੍ਹਾਈ। ਇੱਥੇ ਹੀ ਹਸਪਤਾਲ ਚੱਲ ਰਿਹਾ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ, ਨਾਲ ਇੱਕੋ ਛੱਤ ਥੱਲੇ ਐਕਸਰੇ, ਅਲਟਰਾਸਾਊਂਡ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਨਾਲ ਪਿਆਰਿਓ ਖੂਨ ਦੀ ਜਾਂਚ। ਇਹ ਸਾਰੇ ਕਾਰਜ ਇੱਕੋ ਛੱਤ ਥੱਲੇ ਹੁੰਦੇ, ਬਿਲਕੁਲ ਲਾਗਤ ਮੁੱਲ ਦੇ ਨਾਲ। ਕਿਸੇ ਵੀ ਚੀਜ਼ ਦੇ ਵਿੱਚ ਕੋਈ ਮੁਨਾਫਾ ਨਹੀਂ ਰੱਖਿਆ। ਟਰਸਟ ਦੇ ਅੰਦਰ ਐਂਟਰੀ ਕਰ ਲਓ, ਕਿਤੇ ਵੀ ਤੁਹਾਨੂੰ ਬਿਜ਼ਨਸ ਨਜ਼ਰ ਨਹੀਂ ਆਏਗਾ। ਖੁਦ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਤੇ ਹੁਣ ਹਸਪਤਾਲ ਦੇ ਵਿੱਚ ਇੱਕ ਕਦਮ ਹੋਰ ਅਸੀਂ ਪੁੱਟਿਆ। ਪਿਤਾ ਜੀ ਸਭ ਨੂੰ ਠੀਕ ਰੱਖਣ, ਰਾਜੀ ਰੱਖਣ, ਪਰ ਅੱਜ ਕੱਲ ਮਾਹੌਲ ਚੱਲਦਾ, ਪੇਟ ਖਰਾਬ, ਉਲਟੀਆਂ, ਹੋਰ ਵੀ ਕਈ ਤਰ੍ਹਾਂ ਦੀਆਂ ਇਦਾਂ ਚੀਜ਼ਾਂ, ਗਲੂਕੋਜ਼ ਵਗੈਰਾ ਲਾਉਣਾ ਪੈਂਦਾ। ਬਾਹਰ ਹਸਪਤਾਲਾਂ 'ਚ ਜਾਓ, ਕਿੰਨਾ ਕਿੰਨਾ ਖਰਚਾ ਆ ਜਾਂਦਾ। ਬਿਲਕੁਲ ਨਾਰਮਲ ਜਿਹੇ ਰੇਟਾਂ ਉੱਤੇ ਡੇ ਕੇਅਰ ਸ਼ੁਰੂ ਕਰ ਦਿੱਤਾ। ਡੇ ਕੇਅਰ, ਸਵੇਰੇ ਦਾਖਲ, ਸ਼ਾਮੀ ਛੁੱਟੀ। ਇਹ ਡੇ ਕੇਅਰ ਸ਼ੁਰੂ ਹੋ ਗਿਆ। ਤੇ ਉਦਾਂ ਬਾਪੂ ਜੀ ਸਭ ਨੂੰ ਰਾਜੀ ਰੱਖਣ। ਤੇ ਜੇ ਕਿਤੇ ਲੋੜ ਪਵੇ, ਤੁਸੀਂ ਆਪਣੇ ਹਸਪਤਾਲ ਤੋਂ ਆ ਚੀਜ਼ ਦਾ ਵੀ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਉਹਨਾਂ ਦੇ ਘਰਾਂ 'ਚ ਪਹੁੰਚਾਇਆ ਜਾਂਦਾ ਹੈ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਜੋ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ।
ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਨਾਲ ਦੇ ਪਾਸੇ ਜੀ ਦੇ ਪ੍ਰਵਾਨ ਪਾਰਕ ਬਣਦੇ ਆ, ਨਾਲ ਵੱਡਾ ਗੁਰਦੁਆਰਾ ਸਾਹਿਬ, ਵੱਡਾ ਦੀਵਾਨ ਹਾਲ, ਵੱਡੀ ਸਰਾਂ ਬਣ ਰਹੀ। ਇਹ ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਹੋ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ ਹੈ। ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਤੇ ਰੋਜ਼ ਚੱਲਦੀ ਹੈ, ਸਕਰੀਨਸ਼ਾਟ ਲੈ ਲਿਆ ਕਰੋ, ਆਪਣੇ ਮੋਬਾਈਲਾਂ ਵਿੱਚ ਪੱਕਾ ਇਹ ਅਕਾਊਂਟ ਡਿਟੇਲ ਸੇਵ ਕਰ ਲਓ ਔਰ ਹਰ ਮਹੀਨੇ ਪੱਕੇ ਡੋਨਰ ਬਣੋ। ਮਹੀਨਾਵਾਰੀ ਦਸਵੰਧ ਦੇਣ ਵਿੱਚ ਅੱਗੇ ਤੋਂ ਅੱਗੇ ਆਓ ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਨਾਲ ਜਾਰੀ ਰਹਿ ਸਕਣ। ਤੁਹਾਡੇ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੇ ਉੱਤੇ QR ਕੋਡ ਵੀ ਚੱਲ ਰਿਹਾ, ਉਹਨੂੰ ਸਕੈਨ ਕਰਕੇ ਤੁਸੀਂ, ਤੁਹਾਡਾ ਮਨ ਬਣੇ ਹੁਣੇ ਸੇਵਾ ਕਰਨ ਦਾ, ਹੁਣੇ ਉਸੇ ਵੇਲੇ ਆਪਣੇ ਮੋਬਾਈਲ ਤੋਂ ਸੇਵਾ ਪਾ ਸਕਦੇ ਹੋ। ਕਿਉਂਕਿ ਮੈਂ ਕੱਲ ਵੀ ਕਿਹਾ ਸੀ, ਜੇ ਸੇਵਾ ਕਰਨ ਵਿੱਚ ਡਿਲੇ ਕਰਦੇ ਹੋ ਨਾ, ਚੱਲ ਕੋਈ ਨਹੀਂ ਹਫਤੇ ਬਾਅਦ ਕਰ ਦਾਂਗੇ, ਕਈ ਵਾਰੀ ਮਨ ਆਲਸੀ ਹੋ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਨੈ ਬਿਲਮ ਧਰਮੰ ਬਿਲਮ ਤਾਂ ਪਾਪੰ। ਪਾਪ ਦਾ ਕੋਈ ਕੰਮ ਹੈ ਉਹਨੂੰ ਡਿਲੇ ਕਰ, ਜੇ ਕੋਈ ਚੰਗਾ ਕੰਮ ਹੈ ਉਹਨੂੰ ਉਸੇ ਵੇਲੇ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੇਰੀ ਬੇਨਤੀ, QR ਕੋਡ ਜਿਹੜੇ ਚੱਲ ਰਹੇ ਨੇ, ਆਪਣਾ ਦਸਵੰਧ ਇਹਨਾਂ ਦੇ ਰਾਹੀਂ ਵੀ ਤੁਸੀਂ ਟਰਸਟ ਨੂੰ ਪਹੁੰਚਾ ਸਕਦੇ ਹੋ ਤੇ ਫੋਨ ਕਰਕੇ ਜ਼ਰੂਰ ਦੱਸ ਦੇਣਾ ਕਿੰਨੀ ਸੇਵਾ ਤੁਸੀਂ ਭੇਜੀ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਮਿਲ ਸਕੇ। ਆਓ ਬੜੇ ਪਿਆਰ 'ਚ ਇਹ ਪੰਕਤੀਆਂ ਦੁਹਰਾਓ, ਫਿਰ ਸੰਤ ਜਨਾਂ ਮਿਲ ਹਰ ਜਸ ਗਾਇਓ, ਪੌੜੀ ਲਾ ਕੇ ਸਮਾਪਤੀ ਹੈ ਜੀ। नाम जपत दुख जाए हर का, नाम जपत दुख जाए, नाम जपत दुख जाए हर का, नाम जपत दुख जाए। नानक बोले सहज सुभाए, नानक बोले सहज सुभाए, नानक बोले सहज सुभाए, नानक बोले सहज सुभाए। नाम जपत दुख जाए हर का, नाम जपत दुख जाए, नाम जपत दुख जाए हर का, नाम जपत दुख जाए। वाहिगुरु 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 नाम जपत दुख जाए हर का, नाम जपत दुख जाए, नाम जपत दुख जाए हर का, नाम जपत दुख जाए। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਓ ਬੜੇ ਪਿਆਰ 'ਚ ਸਮਾਪਤੀ ਕਰੀਏ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਹਸਪਤਾਲ ਲਈ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸ-ਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ, ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਤ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ।
ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਹੈ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਇੱਕ ਕਿਣਕਾਈ, ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਉਹਨਾਂ ਪਾਵੇ, 10,000 ਦੀ ਉਹ ਉਹਨਾਂ ਹਿੱਸਾ ਪਾਵੇ, 5,000 ਦੀ ਹੈ ਉਹ ਉਹਨਾਂ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ, ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ, ਤੇ ਪਿਆਰਿਓ ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਵਾਹਿਗੁਰੂ ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ, ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹਵੇ ਉਹ ਉਦਾਂ ਕਰ ਲਵੇ। ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ। ਦੂਸਰਾ, ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ, ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਰਾਹੀਂ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2 ਵਾਰੀ 3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫੀ ਪੁਰਾਣੀ ਹੋ ਗਈ, ਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹਵੇ ਵਾਹ ਭਲਾ, ਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ, ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 9815099513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ। ਤੁਹਾਡਾ ਕਿਣਕਾ ਸਮੁੰਦਰ ਬਣ ਜਾਂਦਾ ਹੈ, ਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ। ਇਹ ਮੇਰੀ ਬੇਨਤੀ ਹੈ। 2 ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ, ਤੇ ਇਹ ਮੌਕਾ ਸੰਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ, ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ,
ਤੁਹਾਡਾ ਜੀਵਨ ਉੱਚਾ ਸੁੱਚਾ ਬਣੇ। ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ ਤੇ ਸਟੈਂਡ ਹੋ ਜਾਣ। ਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਕੁ ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।